ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ। ਤੇ ਅੱਜ ਅਸੀਂ ਯਹੋਨਾ ਦੀ ਰਾਹੀਂ ਲਿਖੀ ਹੋਈ ਇੰਜੀਲ ਉਹਦਾ 15 ਬਾਬ ਤੇ ਉਹਦੀ 11ਵੀਂ ਆਇਤ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਵੇ ਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਏ। 12ਵੀਂ ਆਇਤ ਕਹਿੰਦੀ ਏ, ਮੇਰਾ ਹੁਕਮ ਇਹ ਏ ਭਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ। ਖੁਦਾ ਦੇ ਕਲਾਮ ਤੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਆਮੀਨ। ਭੈਣੋ ਤੇ ਭਰਾਓ, ਅੱਜ ਯਿਸੂ ਮਸੀਹ ਦੀ ਖੁਸ਼ੀ ਦੀ ਗੱਲ ਕਰਾਂਗੇ ਕਿ ਯਿਸੂ ਮਸੀਹ ਕਿਵੇਂ ਖੁਸ਼ ਰਹਿੰਦਾ। ਉਹਦੇ ਲਈ ਇਹ ਕਿ ਆਖਿਆ ਗਿਆ, ਕਲਾਮ ਦੱਸਦਾ ਸਾਨੂੰ ਵੀ ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਰਵੇ। ਯਿਸੂ ਮਸੀਹ ਸਾਨੂੰ ਵੀ ਖੁਸ਼ ਰੱਖਣਾ ਚਾਹੁੰਦਾ ਤੇ ਆਪਣੀ ਖੁਸ਼ੀ ਵੀ ਸਾਡੇ ਵਿੱਚ ਰੱਖਣਾ ਚਾਹੁੰਦਾ। ਤੇ ਉਹ ਵੀ ਉਹਦੀ ਖੁਸ਼ੀ ਕਿਵੇਂ ਹੋਏਗੀ ਕਿ ਅਸੀਂ ਉਹਦੇ ਹੁਕਮਾਂ ਤੇ ਅਮਲ ਕਰੀਏ, ਜੋ ਉਹਨੇ ਆਖਿਆ ਉਹ ਕਰੀਏ। ਉਹਨੇ ਆਖਿਆ ਤੇ ਬੜਾ ਕੁਝ, ਉਹਨੇ ਹੁਕਮ ਤੇ ਬੜੇ ਨੇ, ਲੇਕਿਨ ਉਹਨੇ ਨਵਾਂ ਹੁਕਮ ਜਿਹੜਾ ਦਿੱਤਾ ਉਹ ਇਹ ਵੇ ਬਈ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ, ਵੈਰ ਨਹੀਂ, ਇੱਕ ਦੂਜੇ ਨੂੰ ਪਿਆਰ ਕਰੋ। ਤੇ ਇੱਕ ਦੂਜੇ ਤੋਂ ਮੁਰਾਦ ਸਾਹਮਣੇ ਵਾਲਾ ਜਿਹੜਾ ਵੇ ਉਹ ਕਿਸੇ ਵੀ ਕੌਮ ਨਾਲ ਤਾਲੁਕ ਰੱਖ ਸਕਦਾ। ਤੁਹਾਡਾ ਕੰਮ ਹੈ ਪਿਆਰ ਕਰਨਾ। ਤੁਹਾਡੀ ਆਪਣੀ ਕੌਮ ਦਾ ਤੇ ਤੁਹਾਡਾ ਕੰਮ ਹੈ ਪਿਆਰ ਕਰਨਾ। ਕੁਝ ਲੋਕ ਢਿੱਡ 'ਚ ਕੋੜ ਰੱਖਦੇ ਨੇ, ਹਸਦ ਰੱਖਦੇ ਨੇ, ਵੈਰ ਰੱਖਦੇ ਨੇ ਤੇ ਉਂਝ ਉੱਤੋਂ ਆਂਦੇ ਨੇ ਮੇਰਾ ਭਰਾ। ਅਸੀਂ ਆਪਣੇ ਸਕੇ ਭਰਾ ਨੂੰ ਵੀ ਕਹਿ ਦਿੰਦੇ ਆ, ਲੇਕਿਨ ਜੇ ਇੰਜ ਦੇ ਕੰਮ ਕਰਨੇ ਆ ਤੇ ਅਸੀਂ ਯਿਸੂ ਨੂੰ ਖੁਸ਼ ਨਹੀਂ ਰੱਖ ਸਕਦੇ। ਇਸ ਲਈ ਕਿ ਯਿਸੂ ਫਿਰ ਅੰਦਰੋਂ ਦੁਖੀ ਹੁੰਦਾ ਹੈ। ਯਿਸੂ ਦਾ ਦਿਲ ਵੀ ਦੁਖਦਾ ਹੈ ਜਦੋਂ ਅਸੀਂ ਉਹਦੇ ਹੁਕਮਾਂ ਤੇ ਅਮਲ ਨਹੀਂ ਕਰਦੇ, ਉਹਦੇ ਉਲਟੇ ਪਾਸੇ ਜਾਂਦੇ ਆ, ਉਲਟ ਕੰਮ ਕਰਨੇ ਆ, ਪੁੱਠੇ ਕੰਮ ਕਰਨੇ ਆ, ਭੈੜੇ ਕੰਮ ਕਰਨੇ ਆ, ਤੇ ਫਿਰ ਖੁਦਾਵੰਦ ਯਿਸੂ ਮਸੀਹ ਦਾ ਦਿਲ ਵੀ ਦੁਖਦਾ ਹੈ। ਉਹਦਾ ਦਿਲ ਖੁਸ਼ ਕਿਵੇਂ ਹੁੰਦਾ ਹੈ? ਲਿਖਿਆ ਹੈ ਕਿ ਇਹ ਗੱਲਾਂ ਮੈਂ ਤੁਹਾਨੂੰ ਆਖੀਆਂ ਨੇ। ਕਿਹੜੀਆਂ ਆਖੀਆਂ ਨੇ? ਪਿੱਛੋਂ ਅਸੀਂ ਪੜ੍ਹਨੇ ਆ ਤੇ ਉਹਦੇ ਵਿੱਚ ਲਿਖਿਆ ਕਿ ਜਿਵੇਂ ਬਾਪ ਨੇ ਮੈਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। ਲੇਕਿਨ ਸਾਡੇ ਅੰਦਰ ਕੀ ਹੈ? ਅਸੀਂ ਆਫਿਸ 'ਚ ਇਕੱਠੇ ਕੰਮ ਕਰਨੇ ਆ ਤੇ ਅੰਦਰੋਂ ਇੱਕ ਦੂਜੇ ਨਾਲ ਅਸੀਂ ਜੈਲਸੀ ਰੱਖਨੇ ਆ, ਵੈਰ ਰੱਖਨੇ ਆ। ਭਰਾ ਭਰਾ ਵੈਰ ਰੱਖਦੇ ਨੇ। ਪ੍ਰੋਫੈਸ਼ਨਲ ਜੈਲਸੀ ਅੰਗਰੇਜ਼ੀ 'ਚ ਕਹਿੰਦੇ ਨੇ ਤੇ ਉਰਦੂ 'ਚ ਕਹਿੰਦੇ ਨੇ, ਪੰਜਾਬੀ 'ਚ ਆਂਦੇ ਨੇ ਇਕੱਠਿਆਂ ਕੰਮ ਕਰਨ ਨਾਲ ਵੈਰ ਰੱਖਣਾ। ਇਹਦੇ ਕੋਲੇ ਮੇਰੇ ਕੋਲ ਕਿਉਂ ਨਹੀਂ? ਤੇ ਅਸੀਂ ਦੁਸ਼ਮਣੀ ਰੱਖਨੇ ਆ, ਵੈਰ ਰੱਖਨੇ ਆ, ਮੈਂ ਅੱਗੇ ਲੰਘ ਜਾ, ਇਹ ਪਿੱਛੇ ਰਹਿ ਜੇ। ਤੇ ਯਿਸੂ ਮਸੀਹ ਨੇ ਜਦੋਂ ਇਹ ਗੱਲ ਆਪਣੇ ਸ਼ਾਗਿਰਦਾਂ ਨੂੰ ਆਖੀ ਤੇ ਅੱਜ ਸਾਨੂੰ ਵੀ ਆਂਦਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਮੁਹੱਬਤ ਰੱਖੀ ਏ, ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਪਿਆਰ ਕਰੋ। ਤੇ ਕੀ ਯਿਸੂ ਨੇ ਸਾਨੂੰ ਪਿੱਛੇ ਕਰਕੇ ਆਪ ਅੱਗੇ ਹੋ ਗਿਆ? ਯਿਸੂ ਨੇ ਸਾਨੂੰ ਪਿੱਛਾ ਸੁੱਟ ਦਿੱਤਾ? ਨਹੀਂ। ਯਿਸੂ ਮਸੀਹ ਨੇ ਸਾਡੇ ਸਾਰੇ ਦੁੱਖਾਂ ਨੂੰ ਲੈ ਲਿਆ, ਸਾਡੀਆਂ ਗੁਨਾਹਾਂ ਨੂੰ ਲੈ ਲਿਆ ਤੇ ਉਹ ਆਪ ਸਲੀਬ ਤੇ ਚੜ ਗਿਆ। ਉਹਨੇ ਇੰਨਾ ਪਿਆਰ ਕੀਤਾ ਕਿ ਇਹਨਾਂ ਦੀ ਮੌਤ ਮੈਨੂੰ ਦੇ ਦਿਓ, ਮੈਂ ਇਹਨਾਂ ਲਈ ਸਲੀਬ ਤੇ ਚੜ ਜਾਣਾ ਵਾ। ਇਹ ਉਹਦਾ ਪਿਆਰ ਤੇ ਉਹਦੀ ਮੁਹੱਬਤ ਹੈ। ਤੇ ਅਸੀਂ ਕੀ ਕਰਨੇ ਆ? ਉਹਨੇ ਸਾਨੂੰ ਕਿਹਾ ਕਿ ਇੱਕ ਦੂਜੇ ਨਾਲ ਜਿੰਨੇ ਸਾਡੇ ਕੋਲ ਨਜ਼ਰ ਆਉਂਦੇ ਨੇ ਅਸੀਂ ਇੱਕ ਦੂਜੇ ਨੂੰ ਪਿਆਰ ਕਰੀਏ। ਤੇ ਅਸੀਂ ਪਿਆਰ ਉੱਤੋਂ ਹੀ ਕਰਨੇ ਆ, ਵਹਾਲਾ ਹੀ ਕਰਨੇ ਆ, ਢਿੱਡੋਂ ਵੈਰ ਰੱਖਨੇ ਆ। ਉਹ ਜੇ ਦੋ ਪਾਦਰੀ ਨੇ ਇੱਕੋ ਇਲਾਕੇ 'ਚ ਨੇ ਤੇ ਉਹ ਇੱਕ ਦੂਜੇ ਨਾਲ ਰੱਖਦੇ ਨੇ। ਉਂਝ ਉੱਤੋਂ ਕੇ ਇੱਜ਼ਤ ਕਰਨਗੇ, ਹੱਸਣਗੇ, ਝੂਠਾ ਮੁਸਕਰਾਣਗੇ, ਲੇਕਿਨ
ਅੰਦਰੋਂ ਵੈਰ ਰੱਖਣਗੇ, ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਪ੍ਰੋਫੈਸ਼ਨਲ ਜੈਲਸੀ ਕਹਿੰਦੇ ਆ। ਮਿਸ਼ਨਾਂ ਇੱਕ ਦੂਜੇ ਨਾਲ ਰੱਖਦੀਆਂ ਨੇ। ਇਸੇ ਤਰ੍ਹਾਂ ਹੀ ਹਰ ਕੌਮ ਦੇ ਵਿੱਚ ਇਹ ਕੰਮ ਪਾਇਆ ਜਾਂਦਾ ਹੈ। ਤੇ ਯਿਸੂ ਮਸੀਹ ਇਹ ਗੱਲ ਸਮਝਾਉਂਦਾ ਵੇ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ, ਲੜਾਈ ਨਹੀਂ, ਦਿਲ 'ਚ ਹਸਦ ਨਹੀਂ, ਦਿਲ 'ਚ ਵੈਰ ਨਹੀਂ, ਦੁਸ਼ਮਣੀ ਨਹੀਂ, ਤੁਸੀਂ ਪਿਆਰ ਕਰਨਾ ਹੈ। ਤੇ ਜਦੋਂ ਪਿਆਰ ਕਰਨਾ ਹੈ ਤੇ ਮੁਆਸ਼ਰਾ ਆਟੋਮੈਟਿਕ ਆਪੇ ਹੀ ਦਰੁਸਤ ਹੋ ਜਾਣਾ ਹੈ ਕਿ ਸਾਰੇ ਹੀ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਨੇ, ਸਾਰੇ ਹੀ ਇੱਕ ਦੂਜੇ ਨਾਲ ਮੁਹੱਬਤ ਕਰਨ ਵਾਲੇ ਨੇ। ਤੇ ਲੜਾਈ ਕਿਹਦੇ ਨਾਲ ਹੋਏਗੀ? ਜ਼ਰਾ ਆਪ ਸਮਝ ਲਓ, ਕੋਰਟਾਂ ਵੀ ਬੰਦ ਹੋ ਜਾਣਗੀਆਂ, ਥਾਣੇ ਵੀ ਬੰਦ ਹੋ ਜਾਣਗੇ। ਤੁਸੀਂ ਇੱਕ ਦੂਜੇ ਨਾਲ ਪਿਆਰ ਕਰਕੇ ਤੇ ਵੇਖੋ। ਤੇ ਜਦੋਂ ਇੰਨਾ ਕੰਮ ਹੋਏਗਾ ਤੇ ਫੇਰ ਹੀ ਯਿਸੂ ਮਸੀਹ ਦੀ ਬਾਦਸ਼ਾਹੀ ਹੋਏਗੀ ਕਿ ਯਿਸੂ ਮਸੀਹ ਦਾ ਹੁਕਮ ਮੰਨਿਆ ਜਾ ਰਿਹਾ ਹੈ, ਯਿਸੂ ਮਸੀਹ ਦੇ ਹੁਕਮ ਦੀ ਤਾਮੀਲ ਹੋ ਰਹੀ ਹੈ ਤੇ ਯਿਸੂ ਮਸੀਹ ਖੁਸ਼ ਹੋ ਰਿਹਾ ਹੈ। ਉਹਦੀ ਖੁਸ਼ੀ ਲਈ ਸਾਨੂੰ ਇਹ ਕੰਮ ਨਹੀਂ ਕਰਨਾ ਪੈਂਦਾ ਕਿ ਅਸੀਂ ਸੱਚੇ ਦਿਲ ਨਾਲ ਇੱਕ ਦੂਜੇ ਨਾਲ ਪਿਆਰ ਕਰੀਏ, ਅਸੀਂ ਢਿੱਡ 'ਚ ਵੈਰ ਨਾ ਰੱਖੀਏ, ਢਿੱਡ 'ਚ ਦੁਸ਼ਮਣੀ ਨਾ ਰੱਖੀਏ। ਪਰ ਅਸੀਂ ਕਹਿੰਦੇ ਆ, ਅੱਛਾ ਮੈਂ ਇਹਦੇ ਤੋਂ ਵੱਡਾ, ਇਹ ਮੇਰੇ ਤੋਂ ਅੱਗੇ ਕਿਵੇਂ ਲੰਘ ਗਿਆ, ਇਹ ਸਾਡੇ ਸ਼ਰੀਕ ਸਾਡੇ ਤੋਂ ਅੱਗੇ ਕਿਵੇਂ ਹੋ ਜਾਣ। ਅਸੀਂ ਆਪਣੇ ਸ਼ਰੀਕਾਂ ਨੂੰ ਨੀਵਿਆਂ ਕਰਕੇ ਚੱਲਣਾ ਹੈ, ਜਿਹਦੇ ਨਾਲ ਅਸੀਂ ਯਿਸੂ ਮਸੀਹ ਦੀ ਮੁਹੱਬਤ ਵੰਡਦੇ ਨਹੀਂ, ਬਲਕਿ ਇੱਕ ਦੂਜੇ ਨਾਲ ਦੁਸ਼ਮਣੀ ਰੱਖ ਕੇ ਤੇ ਅਸੀਂ ਖੁਦਾ ਦੇ ਦਿਲ ਨੂੰ, ਯਿਸੂ ਮਸੀਹ ਦੇ ਦਿਲ ਨੂੰ ਦੁਖਾਉਂਦੇ ਹਾਂ। ਤੇ ਅੱਜ ਮੈਂ ਆਪਣੇ ਸਾਰੇ ਭੈਣ ਭਰਾਵਾਂ ਦੇ ਅੱਗੇ ਦਰਖਾਸਤ ਕਰਨਾ ਕਿ ਯਿਸੂ ਨੂੰ ਦੁਖੀ ਨਾ ਕਰੋ, ਯਿਸੂ ਨੂੰ ਖੁਸ਼ ਕਰੋ। ਆਪਣੇ ਪੜੋਸੀਆਂ ਨਾਲ, ਆਪਣੇ ਮਹੱਲੇਦਾਰਾਂ ਨਾਲ ਪਿਆਰ ਕਰੋ, ਮੁਹੱਬਤ ਕਰੋ। ਉਹ ਤੁਹਾਡਾ ਪੜੋਸੀ ਘਰ ਦੇ ਵਿੱਚ ਭੈਣ ਭਰਾ ਵੀ ਹੋ ਸਕਦੇ ਨੇ, ਆਂਢੀ ਗੁਆਂਢੀ ਵੀ ਹੋ ਸਕਦੇ ਨੇ, ਰਸਤੇ 'ਚ ਜਾਂਦਿਆਂ ਸਫ਼ਰ ਦੇ ਵਿੱਚ ਵੀ ਹੋ ਸਕਦੇ ਨੇ, ਲੇਕਿਨ ਤੁਸੀਂ ਪਿਆਰ ਵਿਖਾਉਣਾ ਹੈ। ਤੇ ਅੱਜ ਮੈਂ ਇਹ ਗੱਲ ਕੁਝ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹਨਾ ਜਿਹੜੇ ਆਂਦੇ ਨੇ ਕਿ ਕ੍ਰਿਸਚੀਅਨ ਲੋਕ, ਮਸੀਹੀ ਲੋਕ ਬਰਦਾਸ਼ਤ ਕਰਦੇ ਨੇ ਬੜੇ, ਤੇ ਕਈ ਆਂਦੇ ਨੇ ਡਰਦੇ ਨੇ, ਇਹ ਬੋਲ ਨਹੀਂ ਸਕਦੇ ਸਾਡੇ ਅੱਗੇ, ਅਸੀਂ ਜੋ ਵੀ ਆਨੇ ਆ। ਲੇਕਿਨ ਮੈਂ ਅੱਜ ਉਹਨਾਂ ਨੂੰ ਫੇਰ ਗੱਲ ਇਹ ਕਹਿਣਾ ਚਾਹਨਾ ਵਾਂ, ਮੇਰੇ ਭਰਾਓ ਜ਼ਰਾ ਗੌਰ ਨਾਲ ਸਮਝੋ। ਅਸੀਂ ਤੇ ਯਿਸੂ ਮਸੀਹ ਦੇ ਹੁਕਮ ਤੇ ਅਮਲ ਕਰਨੇ ਆ, ਬਰਦਾਸ਼ਤ ਵੀ ਕਰਨੇ ਆ, ਤੇ ਅਸੀਂ ਗਾਲੀ ਦੇ ਬਦਲੇ ਗਾਲੀ ਨਹੀਂ, ਲੜਾਈ ਦੇ ਬਦਲੇ ਲੜਾਈ ਨਹੀਂ, ਬਲਕਿ ਬਰਦਾਸ਼ਤ ਕਰਨ ਵਾਲੇ ਆ ਤੇ ਪਿਆਰ ਕਰਨ ਵਾਲੇ ਆ। ਯਿਸੂ ਮਸੀਹ ਨੇ ਸਾਨੂੰ ਕਿਹਾ ਇੱਕ ਦੂਜੇ ਨੂੰ ਪਿਆਰ ਕਰੋ, ਤੇ ਜੇ ਕੋਈ ਇੱਕ ਕਰ ਲੈਂਦਾ ਤੇ ਕੋਈ ਗੱਲ ਨਹੀਂ, ਅਸੀਂ ਬਰਦਾਸ਼ਤ ਕਰ ਲਈਏ। ਤੇ ਸਾਡਾ ਕੰਮ ਹੈ ਬਰਦਾਸ਼ਤ ਕਰਕੇ ਵੀ ਪਿਆਰ ਕਰਨਾ ਤੇ ਉਹਨੂੰ ਦੱਸਣਾ ਕਿ ਅਸੀਂ ਆਪਣੇ ਯਿਸੂ ਮਸੀਹ ਦੇ ਪੈਰੋਕਾਰ ਆ, ਅਸੀਂ ਯਿਸੂ ਮਸੀਹ ਦੇ ਹੁਕਮਾਂ ਤੇ ਅਮਲ ਕਰਨ ਵਾਲੇ ਆ, ਅਸੀਂ ਉਹਦਾ ਪ੍ਰਚਾਰ ਕਰਨ ਵਾਲੇ ਆ, ਤੇ ਅਸੀਂ ਯਿਸੂ ਮਸੀਹ ਨੂੰ ਖੁਸ਼ ਕਰਨ ਵਾਲੇ ਆ ਕਿ ਉਹ ਕਹਿੰਦਾ ਕਿ ਮੇਰੀ ਖੁਸ਼ੀ ਇਹਦੇ 'ਚ ਹੀ ਹੈ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ। ਤੇ ਅੱਜ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਅੱਗੇ ਦਰਖਾਸਤ ਕਰਨਾ ਵਾਂ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਨਾ ਸ਼ੁਰੂ ਕਰ ਦਿਓ ਤੇ ਲੜਾਈ ਝਗੜਾ ਕੋਈ ਨਾ ਕਰੋ। ਜੇ ਕੋਈ ਕਰਦਾ ਵੀ ਤਾਂ ਬਰਦਾਸ਼ਤ ਕਰ ਲਓ, ਤੇ ਜਦੋਂ ਤੁਸੀਂ ਬਰਦਾਸ਼ਤ ਕਰੋਗੇ ਤੇ ਪਿਆਰ ਕਰੋਗੇ ਤਾਂ ਫਿਰ ਤੁਸੀਂ ਯਿਸੂ ਮਸੀਹ ਦੇ ਸ਼ਾਗਿਰਦ ਵੀ ਠਹਿਰੋਗੇ, ਯਿਸੂ ਮਸੀਹ ਨੂੰ ਖੁਸ਼ ਵੀ ਕਰੋਗੇ ਤੇ ਯਿਸੂ ਦੇ ਪਿਆਰੇ ਵੀ ਬਣ ਜਾਓਗੇ, ਯਿਸੂ ਮਸੀਹ ਦੇ ਅਜ਼ੀਜ਼ ਵੀ ਬਣ ਜਾਓਗੇ, ਤੇ ਤੁਹਾਡਾ ਰਿਸ਼ਤਾ ਯਿਸੂ ਮਸੀਹ ਨਾਲ ਕਾਇਮ ਰਹੇਗਾ। ਤੇ ਜਦੋਂ ਰਿਸ਼ਤਾ ਕਾਇਮ ਰਹੇਗਾ, ਜਦੋਂ ਯਿਸੂ ਮਸੀਹ ਦੇ ਅਜ਼ੀਜ਼ ਹੋ ਜਾਓਗੇ, ਤੇ ਫਿਰ ਉਹਦੇ ਕੋਲ ਜੋ ਕੁਝ ਮੰਗੋਗੇ ਉਹ ਤੁਹਾਨੂੰ ਦੇਵੇਗਾ, ਇਸ ਲਈ ਕਿ ਤੁਸੀਂ ਉਹਦੇ ਪਿਆਰੇ ਹੋ, ਉਹਨੂੰ ਖੁਸ਼ ਕਰਨ ਵਾਲੇ ਹੋ। ਤੇ ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ ਕਿ ਤੁਸੀਂ ਅੱਜ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਏ, ਤੁਸੀਂ ਖੁਦਾਵੰਦ ਨੂੰ ਵੀ ਪਿਆਰ ਕਰਨ ਵਾਲੇ ਬਣੋ ਤੇ ਇਨਸਾਨਾਂ ਨੂੰ ਵੀ ਪਿਆਰ ਕਰਨ ਵਾਲੇ ਬਣੋ। ਖੁਦਾ ਤੁਹਾਨੂੰ ਬਰਕਤ ਦੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।